ਗੁਰਜੀਤ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਥੋੜ੍ਹਾ ਜਿਹਾ ਤੁਹਾਡਾ ਟਾਈਮ ਲੈਣਾ। ਮੈਂ ਸਟਾਕਟਨ ਤੋਂ ਬੋਲ ਰਿਹਾ ਤੇ ਮੈਂ 2013 ਦਾ ਟਰੱਕਿੰਗ ਕਰ ਰਿਹਾ ਸੀਗਾ। ਮੇਰੇ ਕੋਲ ਵਰਕ ਪਰਮਿਟ ਸੀਗਾ, ਠੀਕ ਹੈ ਜੀ। ਕੋਈ DUI ਨਹੀਂ ਆ, ਕੋਈ ਐਕਸੀਡੈਂਟ ਨਹੀਂ ਹੈਗਾ, ਕੋਈ ਨਸ਼ਾ ਪੱਤਾ ਨਹੀਂ ਕਰਦੇ, ਸਭ ਕੁਛ ਕਲੀਨ ਸੀਗਾ। ਤੇ 2019 'ਚ ਮੇਰਾ ਸ਼ਾਦੀ ਦਾ ਕੇਸ ਪਾਸ ਹੋਇਆ। ਸੋ ਮੇਰਾ ਹਾਲੇ ਗ੍ਰੀਨ ਕਾਰਡ ਨਹੀਂ ਆਇਆ। ਤੇ ਮੈਂ ਹੁਣ ਜਿੱਦਾਂ ਮੈਨੂੰ ਪਹਿਲੇ 17,000 ਬੰਦਿਆਂ 'ਚ ਮੈਨੂੰ ਵੀ ਜਿੱਦਾਂ DMV ਦੀ ਚਿੱਠੀ ਆ ਗਈ ਸੀ, ਠੀਕ ਹੈ ਜੀ। ਤੇ ਮੈਂ DMV ਕੱਲ ਜਾ ਕੇ ਪਤਾ ਕਰਕੇ ਆਇਆ। ਸਟਾਕਟਨ DMV ਵੀ ਗਿਆ ਤੇ ਮੈਂ ਸੈਕਰਾਮੈਂਟੋ ਕਮਰਸ਼ੀਅਲ DMV ਵੀ ਪਤਾ ਕੀਤਾ, ਹਨਾ। ਤੇ ਉਹ ਕਹਿੰਦੇ ਜਿਹੜਾ ਕੋਰਟ ਦਾ ਆਰਡਰ ਆਇਆ ਆ ਉਹ ਸਟੇ ਦਾ ਆ, ਉਹ ਬਾਕੀਆਂ ਦਾ ਨਹੀਂ। ਉਹਦਾ ਕੋਈ ਲੈਣਾ ਦੇਣਾ ਉਸ ਚੀਜ਼ ਨਾਲ ਹੈਗਾ। ਜਿਹੜੇ 17,000 ਬੰਦਿਆਂ ਨੂੰ ਇਹਨਾਂ ਨੇ ਕੱਢੇ ਆ ਨਾ, ਉਹ ਬਾਕੀ ਮਿਸਮੈਚ ਡੇਟਾ ਵਾਲੇ ਆ। ਜਿੱਦਾਂ ਹੁਣ ਮੈਂ ਆਪਣਾ ਦੱਸਦਾ ਮੇਰਾ ਕੀ ਹੋਇਆ ਸੀ। ਮੈਂ ਪਿਛਲੇ ਸਾਲ 4 ਹੀ ਰਿਟਨ ਟੈਸਟ ਦੇ ਗਏ ਆਪਣੇ ਸਟਾਕਟਨ DMV 'ਚ, ਤੇ ਆਪਣਾ ਜਿਹੜਾ ਲਾਇਸੈਂਸ ਲਿਆ ਸੀ। ਪਰ ਉਦੋਂ ਮੇਰੇ ਕੋਲ ਵਰਕ ਪਰਮਿਟ ਸੀਗਾ 1.25 ਸਾਲ ਦਾ ਰਹਿੰਦਾ। ਉਸ ਤੋਂ ਬਾਅਦ ਮੈਨੂੰ 5 ਸਾਲ ਦਾ ਵਰਕ ਪਰਮਿਟ ਦੁਬਾਰਾ ਮਿਲਿਆ, ਕਿਉਂਕਿ ਮੇਰਾ ਹਲੇ ਗ੍ਰੀਨ ਕਾਰਡ ਮਿਲਿਆ ਨਹੀਂ, ਆਇਆ ਨਹੀਂ ਹਲੇ। ਉਹ ਹੋਲਡ ਤੇ ਆ, ਪਤਾ ਨਹੀਂ ਕਿੰਨਾ ਟਾਈਮ ਲੱਗਣਾ। ਸੋ ਕਹਿਣ ਦਾ ਮਤਲਬ ਇਹ, ਉਹ ਕਹਿੰਦੇ ਤੁਹਾਡੀ ਜਿਹੜੀ ਡੇਟ ਮਿਸਮੈਚ ਹੋਈ ਆ, ਪਰ ਲਾਇਸੈਂਸ ਇਹਨਾਂ ਨੇ ਮੈਨੂੰ 4 ਸਾਲ ਦਾ ਇਸ਼ੂ ਕਰ ਦਿੱਤਾ, ਠੀਕ ਹੈ ਜੀ। ਹਾਂਜੀ, ਉਹ ਤੋਂ ਪਰੇ ਦਾ। ਤੇ ਹੁਣ ਮੈਨੂੰ ਉਸ ਤੋਂ ਬਾਅਦ ਮੈਂ ਜਦੋਂ ਵਰਕ ਪਰਮਿਟ ਅਪਲਾਈ ਕੀਤਾ 2029 ਦਾ, ਮੈਨੂੰ ਵਰਕ ਪਰਮਿਟ ਮਿਲ ਗਿਆ। 28 ਤੱਕ ਦਾ ਮੇਰਾ ਜੋ ਡੇਟ ਆਫ ਬਰਥ ਹੁੰਦੀ ਆ ਉਦੋਂ ਤੱਕ ਦਾ ਲਾਇਸੈਂਸ ਹੈ। ਹੁਣ ਉਹ ਜਦੋਂ ਮੈਨੂੰ ਚਿੱਠੀ ਆਈ ਤੇ ਮੈਂ ਹੁਣ ਚਲੋ ਆਪਾਂ ਹੁਣ ਪਤਾ ਤਾਂ ਕਰਨਾ ਹੀ, ਕਿਉਂਕਿ ਅਸੀਂ ਉਹ ਤਾਂ ਹੈ ਨਹੀਂ ਕਿ ਮਤਲਬ ਇੱਕਦਮ ਖੜੇ ਪੈਰ ਆਪਣਾ ਕੁਛ ਦੇਖਾਂਗੇ, ਕਿਉਂਕਿ ਸਾਰੇ ਬੰਦਿਆਂ ਨੂੰ ਤਾਂ ਇਹ ਲੱਗਦਾ ਕਿ ਸ਼ਾਇਦ ਜੱਜ ਸਾਹਿਬ ਨੇ ਜਾਂ ਕੱਲ੍ਹ ਨੂੰ ਕੁਛ ਏਦਾਂ ਦੀ ਚੀਜ਼ ਹੋ ਜਾਊਗੀ ਕਿ ਸ਼ਾਇਦ ਬਾਕੀਆਂ ਦਾ ਵੀ ਬਚਾਅ ਹੋ ਜੇ। ਪਰ ਜਿਹੜੀ ਭਾਜੀ ਚੀਜ਼ ਉਹਨਾਂ ਨੇ DMV ਨੇ ਇਹ ਗੱਲ ਬੋਲੀ ਹੈ ਨਾ, ਉਹ ਕਹਿੰਦੇ ਕਿ ਜਿਹਨਾਂ ਨੂੰ ਪਾਤਾ ਹੈ ਨਾ, ਉਹਨਾਂ ਦੇ ਬਾਰੇ ਸਾਨੂੰ ਕੋਈ ਵੀ ਇਨਫੋਰਮੇਸ਼ਨ ਨਹੀਂ ਹੈਗੀ। ਉਹਨਾਂ ਦੀ ਸਿਰਫ ਇਹੀ ਚੀਜ਼ ਦੱਸੀ ਆ ਕਿ ਉਹਨਾਂ ਦੇ ਕੈਂਸਲ ਹੋਣੇ ਹੀ ਹੋਣੇ ਆ, ਜੋ ਮਰਜ਼ੀ ਕਰ ਲਓ, ਠੀਕ ਹੈ। ਹੁਣ ਤੁਹਾਨੂੰ ਨਵਾਂ ਦੇਣਗੇ, ਕੀ ਕਰਨਗੇ, ਕੀ ਕਹਿੰਦੇ ਅੱਗੇ ਹਾਂਜੀ, ਕੀ ਹੋਊਗਾ? ਉਹ ਕਹਿੰਦੇ ਕਿ ਤੁਸੀਂ ਆਪਣੀ ਨਵੀਂ ਇੱਥੇ ਆ ਕੇ ਆਪਣੀ ਐਪਲੀਕੇਸ਼ਨ ਭਰੋ C ਕਲਾਸ ਦੀ। ਤੁਹਾਨੂੰ ਬਿਨਾਂ ਕਿਸੇ ਫੀਸ ਦੇ, ਬਿਨਾਂ ਕੋਈ ਹੋਰ ਟੈਸਟ ਦੇ ਤੁਹਾਨੂੰ C ਕਲਾਸ ਦੇ ਦਿੱਤਾ ਜਾਊਗਾ। ਪਰ ਤੁਹਾਡਾ ਜਿਹੜਾ ਕਮਰਸ਼ੀਅਲ ਲਾਇਸੈਂਸ ਆ, ਉਹਦੇ ਉੱਤੇ ਜਿਹੜਾ ਪੰਚ ਕਰਕੇ ਮਤਲਬ ਉਹਨੂੰ ਪੰਚ ਕਰਤਾ ਜਾਊਗਾ, ਕੈਂਸਲ ਕਰ ਦੇਣਾ। ਉਹ ਹਾਂ, ਉਹ ਜਿਹੜਾ C ਕਲਾਸ ਵੀ ਮਿਲਣਾ, ਉਹ ਤੁਹਾਡੇ ਵਰਕ ਪਰਮਿਟ ਦੇ ਉੱਤੇ ਆ ਕਿ ਕਿੰਨੇ ਟਾਈਮ ਦਾ ਤੁਹਾਡੇ ਕੋਲ ਵਰਕ ਪਰਮਿਟ ਆ, ਉਸ ਹਿਸਾਬ ਨਾਲ ਉਹਦੀ ਐਕਸਪਾਇਰੇਸ਼ਨ ਉਹਨਾਂ ਮੈਚ ਹੋਊਗੀ। ਹਾਂਜੀ। ਇਹੀ ਮਤਲਬ ਮੈਂ ਅਪਡੇਟ ਫਿਰ ਤੁਹਾਨੂੰ CDL ਲੈਣ ਦੇ ਲਈ ਦੁਬਾਰਾ ਫਿਰ ਹੁਣ ਕੀ ਉਹਨਾਂ ਨੇ ਕਿਹਾ ਵੀ ਕਰਨਾ ਪੈਣਾ? ਦੁਬਾਰਾ ਟੈਸਟ ਦੇਣੇ ਪੈਣਗੇ? ਨਹੀਂ, CDL ਦਾ ਉਹਨਾਂ ਨੇ ਕਿਹਾ ਕਿ ਜੇ ਤਾਂ ਤੁਹਾਡਾ ਵਿਦਨ ਇਸ ਜਿਹੜਾ ਐਕਸਪਾਇਰ ਹੋਣ ਵਾਲਾ ਲਾਇਸੈਂਸ ਆ, ਜਿਹਨੂੰ ਪੰਚ ਕੀਤਾ ਗਿਆ, ਜੇ ਤਾਂ ਉਹਦੇ ਵਿੱਚ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ, ਤੁਸੀਂ ਆ ਕੇ DMV ਦੁਬਾਰਾ ਆਪਣਾ ਲੈ ਸਕਦੇ ਆ। ਸ਼ਾਇਦ ਤੁਹਾਨੂੰ ਰਿਟਨ ਟੈਸਟ ਦੇਣੇ ਪੈ ਸਕਦੇ ਆ ਦੁਬਾਰਾ ਉਹਦੇ 'ਚ, ਠੀਕ ਹੈ ਜੀ। ਨੰਬਰ 2, ਜੇ ਉਹਦੇ ਦਰਮਿਆਨ ਤੁਹਾਡਾ ਇਹ ਨਹੀਂ ਆਉਂਦਾ ਗ੍ਰੀਨ ਕਾਰਡ, ਮੰਨ ਲਓ ਜਿੱਦਾਂ ਮੈਨੂੰ ਹੁਣ 2028 ਦੀ ਇਹਨਾਂ ਨੇ ਦਿੱਤੀ ਸੀਗੀ, ਜੇ ਉਹਦੇ ਦਰਮਿਆਨ ਮੈਂ ਉਹਨਾਂ ਨੂੰ ਆਪਣਾ ਉਹ ਨਹੀਂ ਦਿੰਦਾ, ਉਹ ਫਿਰ ਸਾਰਾ ਜ਼ੀਰੋ ਤੋਂ ਹੋ ਜਾਣਾ। ਫਿਰ ਤੁਹਾਨੂੰ ਦੁਬਾਰਾ ਸਕੂਲ ਜਾਣਾ ਪੈਣਾ, ਸਾਰਾ ਕੁਛ ਮਤਲਬ ਨਵੇਂ ਸਿਰੇ ਤੋਂ ਸਟਾਰਟ ਕਰਨਾ ਪੈਣਾ, ਠੀਕ ਹੈ। ਹਾਂਜੀ। ਸੋ ਮੈਂ ਇਹ ਸੋਚਿਆ ਕਿ ਚਲੋ ਆਪਣੇ ਬੜੇ ਲੋਕਾਂ ਨੂੰ ਇਹ ਲੱਗਦਾ ਆ ਕਿ ਆਪਾਂ, ਕਿਉਂਕਿ ਮੈਂ ਭਾਜੀ ਹੁਣਾਂ ਦਾ ਸ਼ੋਅ ਕਾਫੀ ਟਾਈਮ ਦਾ ਦੇਖਦਾ, ਫੋਲੋ ਕਰ ਰਿਹਾ। ਮੈਂ ਰਮਨ ਭਾਜੀ ਨੂੰ ਵੀ 1-2 ਵਾਰੀ ਫੋਨ ਤੇ ਗੱਲ ਹੋਈ ਸੀ ਆਪਣੀ, ਤੇ ਮੈਂ ਇਹੀ ਗੱਲ, ਆਪਣੇ ਜਿਹੜੇ ਸਿਆਣੇ ਬੰਦੇ ਗਾਈਡ ਕਰ ਰਹੇ ਆ ਨਾ, ਪਲੀਜ਼ ਇਹਨੂੰ ਮਿਸ ਇਨਫੋਰਮੇਸ਼ਨ 'ਚ ਨਾ ਲੈਣ। ਕਿਉਂਕਿ ਆਪਣੇ ਲੋਕ ਇਸ ਵੇਲੇ ਚਲੋ ਠੀਕ ਆ, ਡਰ ਦਾ ਮਾਹੌਲ ਹੈਗਾ ਆ, ਬਟ ਆਪਾਂ ਇਸ ਚੀਜ਼ 'ਚੋਂ ਲੰਘਣਾ ਵੀ ਹੈ। ਸਾਰੇ ਲੋਕ, ਪਹਿਲੀ ਗੱਲ ਦੱਸੀਏ ਕਿ ਇੱਥੇ 10 ਤੋਂ 12% ਹੀ ਹੈ ਜਿਹੜੇ ਅਮਰੀਕਾ ਦੇ ਵਿੱਚ ਟਰੱਕਿੰਗ ਕਰਦੇ ਆ। ਬਾਕੀ 88% ਦੁਨੀਆ ਟਰੱਕਿੰਗ ਨਹੀਂ ਕਰਦੀ ਹੈਗੀ ਅਮਰੀਕਾ ਦੇ ਵਿੱਚ, ਜਿਹੜੇ ਘਰ ਚਲਾਉਂਦੇ ਆ, ਠੀਕ ਹੈ ਜੀ। ਸੋ ਆਪਾਂ ਥੋੜੇ ਤਕੜੇ ਹੋਈਏ, ਕੰਮ ਹੋਰ ਬਹੁਤ ਆ, ਥੋੜੇ ਸਕਿੱਲ ਆਪਾਂ ਡਿਵੈਲਪ ਕਰ ਲਈਏ। ਜੇ ਕਰਨ ਵਾਲਾ ਹੋਵੇ ਤੇ ਜੇ ਐਡੀ ਦੂਰੋਂ ਇੰਡੀਆ ਤੋਂ ਚੱਲ ਕੇ ਇੱਥੇ ਆ ਕੇ ਟਰੱਕ ਚਲਾ ਸਕਦੇ, ਉਹ ਤਾਂ ਬੰਦਾ ਕੁਛ ਵੀ ਕਰ ਸਕਦਾ ਇੱਥੇ, ਜੇ ਜ਼ਿੰਦਗੀ ਚਲਾਉਣੀ ਹੈ ਕਿਸੇ ਨੇ, ਠੀਕ ਹੈ ਜੀ। ਸੋ ਆਪਾਂ ਸਾਰਿਆਂ ਨੂੰ ਇਹੀ ਕਵਾਂਗੇ, ਚੜ੍ਹਦੀ ਕਲਾ 'ਚ ਰਹੋ। ਸੋ ਜੋ ਵੀ ਹੋਊਗਾ, ਜੋ ਵੀ ਗਵਰਨਮੈਂਟ ਕਰ ਰਹੀ ਹੈ, ਜੋ ਉਹਨਾਂ ਨੇ ਕਰਨਾ ਹੈ, ਜੋ ਉਹਨਾਂ ਤੋਂ ਗਲਤੀਆਂ ਹੋਈਆਂ, ਗਲਤੀਆਂ ਤਾਂ ਚਲੋ ਸਟੇਟ ਦੀਆਂ ਆ, ਬਟ ਇਸ ਵੇਲੇ ਰਗੜੇ ਜਿਹੜੇ ਆ ਉਹ ਮਤਲਬ ਆਮ ਬੰਦੇ ਵੀ ਜਾ ਰਹੇ। ਹੁਣ ਮੈਂ 13 ਸਾਲ ਤੋਂ ਟਰੱਕਿੰਗ ਕਰ ਰਿਹਾ ਸੀ ਤੇ ਮੈਂ ਛੱਡ ਰਿਹਾ ਆ। ਮੈਂ ਕਿਹਾ ਚਲੋ ਦੱਸ ਓਕੇ ਆ ਕਿ ਨਵੇਂ ਬੰਦਿਆਂ ਨੂੰ ਵੀ ਹੁਣ ਮੌਕਾ ਮਿਲਣਾ ਚਾਹੀਦਾ, ਨਹੀਂ ਤਾਂ ਅਸੀਂ ਤਾਂ ਛੱਡਣੀ ਨਹੀਂ ਸੀ। ਚਲੋ ਠੀਕ ਹੈ ਜੀ, ਥੈਂਕ ਯੂ ਵੀਰੇ।
ਥੈਂਕ ਯੂ ਨਹੀਂ, ਕਾਲ ਨਹੀਂ, ਬਹੁਤ thank you. ਧੰਨਵਾਦ ਜੀ ਸਾਰਿਆਂ ਦਾ। ਬਹੁਤ ਵਧੀਆ ਜਾਣਕਾਰੀ ਦਿੱਤੀ ਆ। ਇਦਾਂ ਦੇਖੋ, ਇਦਾਂ ਦੇ ਜਿਹੜੇ ਕੇਸਿਸ ਹੈਗੇ, ਇਦਾਂ ਦੀਆਂ ਜਿਹੜੀਆਂ ਜਾਣਕਾਰੀਆਂ ਹੈਗੀਆਂ, ਉਹ ਮਿਲਦੀਆਂ ਰਹਿਣ, ਆਉਂਦੀਆਂ ਰਹਿਣ, ਤਾਂ ਆਪਾਂ ਨੂੰ ਜਿਹੜਾ ਆ ਬਾਕੀਆਂ ਨੂੰ ਹੌਸਲਾ ਮਿਲਦਾ ਰਹਿੰਦਾ। ਸੋ ਆ ਵਧੀਆ ਚੀਜ਼ ਸੁਣਨ ਨੂੰ ਮਿਲੀ ਆ ਕਿ ਜੇ ਤੁਹਾਡਾ ਲਾਇਸੈਂਸ ਅੱਜ ਉਹਨਾਂ ਨੇ ਕੈਂਸਲ ਕਰ ਦਿੱਤਾ ਆ, ਜਦੋਂ ਤੁਹਾਡਾ ਗ੍ਰੀਨ ਕਾਰਡ ਆ ਜਾਂਦਾ ਹੈ, ਤੁਹਾਡੇ ਹੱਥ 'ਚ ਗ੍ਰੀਨ ਕਾਰਡ ਆਉਂਦਾ, ਤੁਸੀਂ ਵਾਪਸ ਜਾ ਕੇ, ਜੇ ਤੁਹਾਡੀ ਅਜੇ ਉਹਦੀ ਮਿਆਦ ਖਤਮ ਨਹੀਂ ਹੋਈ, ਤੁਸੀਂ ਲੈ ਸਕਦੇ ਹੋ ਵਾਪਸ। ਇਹ 'ਚ ਕਿਹੜੀ ਵੱਡੀ ਗੱਲ ਹੈ। ਤੇ ਮੇਰੇ ਖਿਆਲ ਹੁਣ ਜਿਹੜੇ ਲਾਇਸੈਂਸ ਦੁਬਾਰਾ ਇਸ਼ੂ ਹੋਣੇ ਆ ਰਾਜਕਰਨ, ਉਹਨਾਂ ਦੇ ਵਿੱਚ ਆਈ ਥਿੰਕ ਕਿ ਜਿਹੜੇ ਟੈਸਟ ਦੀ ਪਾਲਿਸੀ ਹੈਗੀ ਆ, ਇੰਗਲਿਸ਼ ਦੀ ਪਾਲਿਸੀ ਹੈਗੀ ਆ, ਇਹ ਜਿਹੜੀਆਂ ਸਖਤ ਹੋ ਜਾਣਗੀਆਂ, ਜਿਹੜੀਆਂ ਇਹਨਾਂ ਦੇ ਵਿੱਚ ਹੈਗੀਆਂ। ਬਿਲਕੁਲ, ਐਟਲੀਸਟ ਕਲਾਸ ਸੀ ਤਾਂ ਤੁਹਾਨੂੰ ਉਦਾਂ ਹੀ ਦੇ ਰਹੇ ਆ, ਐਪਲੀਕੇਸ਼ਨ ਭਰੋ ਵਿਦਆਊਟ ਐਨੀ ਫੀਸ, ਉਹ ਨਾਲ ਦੇ ਨਾਲ ਕਹਿੰਦੇ ਵੀ ਉਹ ਤੁਹਾਨੂੰ